ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ, ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ। ਮੈਂ ਰਾਜਕਰਮੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਮਾਈਕ ਲਾ ਕੇ ਕਰਿਓ ਆਪਣਾ। ਮਾਈਕ ਉਹ ਪਰੇ ਪਿਆ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਅਕਾਲ। ਸਰੋਤਿਓ, ਦਸੰਬਰ ਦੀ 9 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਕੋਵਿਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਵਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਇਸ ਮੌਕੇ ਚੱਲ ਰਿਹਾ ਆ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕੀਅਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ ਤੇ ਗੁਰਸਾਹਿਬ ਸਿੰਘ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਡਿਨਾਈ, ਡਿਫੈਂਡ ਤੇ ਡੀਪੋਜ਼, ਇਹ ਜਿਹੜੀ ਫਰੇਜ਼ ਆ, ਇਹ ਇੰਸ਼ੋਰੈਂਸ ਕੰਪਨੀਆਂ ਦੇ ਅਗੇਂਸਟ ਵਰਤੀ ਜਾਂਦੀ ਆ ਤੇ ਕਈ ਵਾਰੀ ਉਹ ਜਿਹੜਾ ਆ ਇਹ ਕੁਝ ਕਰਦੇ ਆ। ਤੇ ਇਹ ਤਿੰਨੇ ਸ਼ਬਦ ਜਿਸ ਬੰਦੇ ਨੇ ਯੂਨਾਈਟਿਡ ਹੈਲਥ ਕੇਅਰ ਦੇ CEO ਨੂੰ ਮਾਰਨ ਦੇ ਲਈ ਗੋਲੀ ਤੇ ਲਿਖੇ ਹੋਏ ਸੀ ਜਾਂ ਤਾਂ ਉਸ ਨੂੰ ਜਿਹੜਾ ਆ ਅਰੈਸਟ ਕਰ ਲਿਆ ਗਿਆ ਹੈਗਾ। ਸੋ ਉਸ ਬੰਦੇ ਦਾ ਨਾਮ ਲੂਈਜੀ ਮੈਂਜੀਆਨੇ ਕਰਕੇ ਦੱਸਿਆ ਗਿਆ ਆ। ਨਿਊਯਾਰਕ ਦੀ ਪੁਲਿਸ ਡਿਪਾਰਟਮੈਂਟ ਨੇ ਕਿਹਾ ਆਲਰੇਡੀ ਉਹਨਾਂ ਦੇ ਕਸਟਡੀ ਦੇ ਵਿੱਚ ਹੈਗਾ ਆ ਤੇ 26 ਸਾਲਾਂ ਦਾ ਇਹ ਨੌਜਵਾਨ ਹੈ। ਇਸ ਨੂੰ ਮੈਕਡੋਨਲ ਜੋ ਅਲਟੂਨਾ ਪੈਂਸਿਲਵੇਨੀਆ ਦੇ ਵਿੱਚ ਆ, 300 ਮੀਲ ਨਿਊਯਾਰਕ ਤੋਂ ਦੂਰ, ਉੱਥੋਂ ਫੜਿਆ ਗਿਆ ਜੀ। ਇਸ ਦੇ ਬਾਰੇ ਕਾਫੀ ਕੁਛ ਜਿਹੜਾ ਉਹ ਪਤਾ ਲੱਗ ਰਿਹਾ ਆ। ਆਪਣੇ ਟਾਈਮ ਦੇ ਉੱਤੇ ਬਹੁਤ ਹੁਸ਼ਿਆਰ ਮੁੰਡਾ ਜਿਹੜਾ ਉਹ ਦੱਸਿਆ ਜਾਂਦਾ ਆ। ਇਹ ਗਿਲਮੈਨ ਸਕੂਲ ਫਾਰ ਬॉयਜ਼ 2016 ਦੇ ਵਿੱਚ ਇਹ ਉੱਥੋਂ ਪਾਸ ਆਊਟ ਹੋਇਆ ਸੀ। ਇਹ ਵੈਲੀਡਿਕਟੋਰੀਅਨ ਸੀਗਾ, ਸੋ ਕਾਫੀ ਸਮਾਰਟ ਸੀਗਾ। ਫਿਰ ਇਸਨੇ ਯੂਨੀਵਰਸਿਟੀ ਆਫ ਪੈਂਸਿਲਵੇਨੀਆ UPenn ਤੋਂ 2020 ਦੇ ਵਿੱਚ ਕੰਪਿਊਟਰ ਸਾਇੰਸ ਦੇ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਕੀਤੀ। ਇਸ ਮੌਕੇ ਇੰਜੀਨੀਅਰ ਸੀਗਾ ਤੇ ਇਸ ਨੇ ਹੀ ਜਿਹੜਾ ਇਸ ਪੂਰੀ ਕਤਲ ਨੂੰ ਜਿਹੜਾ ਆ ਅੰਜਾਮ ਦਿੱਤਾ ਹੈਗਾ ਆ। ਸੋ ਯੂਨਾਈਟਿਡ ਹੈਲਥ ਕੇਅਰ ਦੇ CEO ਨੂੰ ਮਾਰਨ ਦੇ ਵਿੱਚ ਇਸ ਦਾ ਹੱਥ ਜਿਹੜਾ ਉਹ ਰਿਹਾ ਆ। ਸੋ ਇਸ ਦੇ ਉੱਤੇ ਕਹਿੰਦੇ ਵੀ ਇਸ ਨੂੰ ਜਿਹੜੇ ਵੈਪਨ ਚਾਰਜਿਸ ਦੇ ਤਹਿਤ ਆਲਰੇਡੀ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਆ। ਅਲਟੂਨਾ ਪੈਂਸਿਲਵੇਨੀਆ ਦੇ ਮੈਕਡੋਨਲ ਦੇ ਵਿੱਚ ਕਹਿੰਦੇ ਇਸਨੇ ਉਹੀ ਕੱਪੜੇ ਪਾਏ ਹੋਏ ਸੀਗੇ ਜਿਸ ਦੀਆਂ ਤਸਵੀਰਾਂ ਜਿਹੜੀਆਂ ਉਹ ਜਾਰੀ ਕੀਤੀਆਂ ਹੋਈਆਂ ਸੀ, ਤੇ ਉੱਥੇ ਕਿਸੇ ਕੰਮ ਕਰ ਰਹੇ ਸ਼ਾਇਦ ਮੁਲਾਜ਼ਮ ਨੇ, ਕਰਮਚਾਰੀ ਨੇ ਇਸ ਨੂੰ ਜਿਹੜਾ ਉਹ ਪਛਾਣਿਆ ਤੇ ਫਿਰ ਅਧਿਕਾਰੀਆਂ ਨੂੰ ਇਤਲਾਹ ਕੀਤੀ ਤੇ 3 ਦਿਨਾਂ ਬਾਅਦ ਕਤਲ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਹੁਣ ਪੁਲਿਸ ਦੇ ਹੱਥੇ ਜਿਹੜਾ ਉਹ ਚੜਿਆ ਹੈਗਾ ਆ। ਇਸ ਦੇ ਬਾਰੇ ਇਹ ਵੀ ਪਤਾ ਲੱਗ ਰਿਹਾ ਆ ਵੀ ਇਸਨੇ 2 ਪੇਜਾਂ ਦਾ ਇੱਕ ਹੱਥ ਦੇ ਨਾਲ ਲਿਖਿਆ ਡਾਕੂਮੈਂਟ ਵੀ ਲਿਖਿਆ ਸੀ, ਜੋ ਕਿ ਬੇਸਿਕਲੀ ਹੈਲਥ ਕੇਅਰ ਇੰਡਸਟਰੀ ਦੇ ਬਿਲਕੁਲ ਉਲਟ ਸੀਗਾ। ਉਹ ਕਹਿ ਰਿਹਾ ਸੀ ਵੀ ਏਡਾ ਵੱਡਾ ਮੁਲਕ ਹੋ ਕੇ ਇੱਥੇ ਹੈਲਥ ਕੇਅਰ ਦੀਆਂ ਸੇਵਾਵਾਂ ਬਹੁਤ ਹੀ ਮਾੜੀਆਂ ਆ। 42ਵੇਂ ਨੰਬਰ ਦੇ ਉੱਤੇ ਆਪਾਂ ਕਿਉਂ ਆ? ਲੋਕਾਂ ਦੀ ਲਾਈਫ ਐਕਸਪੈਕਟੈਂਸੀ ਦੇ ਵਿੱਚ ਆਪਾਂ ਬਹੁਤ ਪਛੜ ਕੇ ਜਿਹੜੇ ਉਹ ਚੱਲ ਰਹੇ ਆ। ਐਮਾਜ਼ਨ ਦੇ ਉੱਤੇ ਯੂਨੀਬੋਂਬਰ ਜਿਸ ਨੇ ਬੰਬ ਜਿਹੜੇ ਆ ਕਈ ਸਾਲ ਪਹਿਲਾਂ ਚਲਾਏ ਸੀ, ਉਸ ਦੀ ਜਿਹੜਾ ਮੈਮੋ ਸੀਗਾ, ਜਿਹੜਾ ਉਸਨੇ ਵੀ ਕਿੰਨੇ ਪੇਜਾਂ ਦਾ ਇੱਕ ਦਸਤਾਵੇਜ਼ ਬਣਾਇਆ ਸੀਗਾ, ਉਸ ਦਾ ਇਹਨੇ ਰਿਵਿਊ ਪਾਇਆ ਸੀਗਾ। ਕਹਿੰਦਾ ਵੀ ਹੁਣ ਮੈਨੂੰ ਸਮਝ ਆਈ ਆ ਵੀ ਕਿਉਂ ਉਸ ਤਰੀਕੇ ਦੇ ਨਾਲ ਇੰਡਸਟਰੀ ਰੈਵੋਲੂਸ਼ਨ ਦੇ ਨਾਲ ਜੋ ਹਾਲਾਤ ਬਣੇ ਆ ਉਹ ਮਾੜੇ ਕਿਉਂ ਆ, ਤੇ ਮੈਂ ਉਸ ਦੀ ਭਾਵਨਾ ਨੂੰ ਸਮਝਦਾ ਹੈਗਾ ਆ। ਸੋ ਇਹ ਟਲਸਾ ਮੈਰੀਲੈਂਡ ਦੇ ਵਿੱਚ ਦੱਸਿਆ ਜਾਂਦਾ ਵੀ ਉੱਥੇ ਦਾ ਜੰਮਿਆ ਆ ਮੁੰਡਾ, ਪੈਂਸਿਲਵੇਨੀਆ ਦੇ ਵਿੱਚ ਇਹ ਪੜ੍ਹਿਆ ਆ ਤੇ ਇਹ ਵੈਲੀਡਿਕਟੋਰੀਅਨ ਜਿੱਦਾਂ ਕਿਹਾ ਵੀ ਦੱਸਿਆ ਰਿਹਾ, ਤੇ ਹੁਣ ਇਸ ਨੂੰ ਪੈਂਸਿਲਵੇਨੀਆ ਤੋਂ ਅਲਟੂਨਾ ਦੇ ਵਿੱਚੋਂ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਆ। ਸੋ 26 ਸਾਲ ਇਸ ਦੀ ਜਿਹੜੀ ਉਮਰ ਆ ਤੇ ਹੁਣ ਦੇਖਦੇ ਆ ਵੀ ਇਸ ਦੇ ਬਾਬਤ ਕੀ ਅੱਗੇ ਜਿਹੜੀ ਕਿਹੜੀ ਕਾਰਵਾਈ ਹੁੰਦੀ ਹੈ। ਅਦਾਲਤ ਮੋਰੇ ਆਲਰੇਡੀ ਇੱਕ ਵਾਰੀ ਇਸ ਨੂੰ ਪੇਸ਼
ਕਰ ਦਿੱਤਾ ਗਿਆ ਹੈਗਾ ਆ। ਬਹੁਤ ਹੀ ਅਮੀਰ ਪਰਿਵਾਰ ਚੋਂ, ਬਹੁਤ ਹੀ ਪ੍ਰੋਮੀਨੈਂਟ ਫੈਮਿਲੀ ਨੂੰ ਇਹ ਬਿਲੋਂਗ ਕਰਦਾ ਹੈ, ਬਾਲਟੀਮੋਰ ਤੋਂ, ਜਿਨ੍ਹਾਂ ਦੇ ਬਿਜ਼ਨੈਸਿਸ ਰੀਅਲ ਸਟੇਟ ਤੇ ਹੈਲਥ ਕੇਅਰ ਇੰਡਸਟਰੀ ਦੇ ਵਿੱਚ ਹੈਗੇ ਆ। ਜੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਅੱਜ ਇੱਕ ਹੋਰ ਭੁਚਾਲ ਨੇ ਦਸਤਕ ਦਿੱਤੀ ਆ ਸੈਕਰਾਮੈਂਟੋ ਦੇ ਜਿਹੜਾ ਉਹ ਇਲਾਕੇ ਦੇ ਵਿੱਚ 5 ਤੀਬਰਤਾ ਦਾ ਇਹ ਸ਼ਕਤੀ ਵਾਲਾ ਜਿਹੜਾ ਇਹ ਭੁਚਾਲ ਆ ਉਹ ਆਇਆ ਹੈਗਾ ਆ। ਸੋ ਇਸ ਅਰਥਕਵੇਕ ਦੇ ਨਾਲ ਕਹਿੰਦੇ ਵੀ ਨਦਰਨ ਕੈਲੀਫੋਰਨੀਆ ਤੇ ਨਵਾਡਾ ਦੇ ਕੁਝ ਹਿੱਸਿਆਂ ਦੇ ਵਿੱਚ ਹਲਚਲ ਮਹਿਸੂਸ ਹੋਈ ਆ। ਟਾਹੋ ਤੋਂ 70 ਮੀਲ ਸੈਕਰਾਮੈਂਟੋ ਵੱਲ ਨੂੰ ਉਸ ਤੋਂ ਪਰੇ ਵੱਲ ਨੂੰ ਯਰਿੰਗ ਟਾਊਨ ਦੇ ਵਿੱਚ ਇਸ ਦਾ ਐਪੀਸੈਂਟਰ ਮਹਿਸੂਸ ਕੀਤਾ ਗਿਆ। 5.7 ਇਸ਼ਾਰੀਆ ਜਿਹੜਾ ਇਸ ਦਾ ਤੀਬਰਤਾ ਜਿਹੜੀ ਉਹ ਦੱਸੀ ਗਈ ਸੀ। ਕਹਿੰਦੇ ਵੀ 8000 ਲੋਕਾਂ ਨੇ ਜਿਹੜੀ USGS ਦੀ ਵੈਬਸਾਈਟ ਦੇ ਉੱਤੇ ਰਿਪੋਰਟ ਜਿਹੜਾ ਉਹ ਕੀਤਾ ਆ ਵੀ ਉਹਨਾਂ ਨੂੰ ਇਹ ਭੁਚਾਲ ਦੇ ਝਟਕੇ ਮਹਿਸੂਸ ਹੋਏ ਆ। ਹਰਜੋਤ ਸਿੰਘ ਜੀ, ਇਹ ਤਕਰੀਬਨ ਉਸੇ ਹੀ ਲਾਈਨ ਦੇ ਬਰਾਬਰ ਹੀ ਆ, ਪੈਰਲਲ ਜਿਹੀ ਆ ਜਿਹੜਾ ਪਿਛਲੇ ਵੀਕ ਦੇ ਵਿੱਚ ਆਪਾਂ ਨੂੰ ਸਮੁੰਦਰ ਦੇ ਵਿੱਚ ਭੁਚਾਲ ਜੋ 7 ਤੀਬਰਤਾ ਦਾ ਨੋਟ ਕੀਤਾ ਗਿਆ ਸੀਗਾ। ਸੋ ਹੁਣ ਇਹ ਜਿਹੜੇ ਭੁਚਾਲ ਦੇ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਜ਼ਰੂਰ ਇੱਕ ਡਰ ਪੈਦਾ ਹੋ ਰਿਹਾ ਵੀ ਖੌਰੇ ਕੋਈ ਵੱਡਾ ਹੋਰ ਭੁਚਾਲ ਆਉਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ। ਪਰ ਕਈ ਵਾਰੀ ਜਿਹੜੇ ਜੀਓਲੋਜਿਸਟ ਆ ਉਹ ਇਹ ਵੀ ਆਖਦੇ ਆ ਵੀ ਇਦਾਂ ਦੇ ਛੋਟੇ-ਛੋਟੇ ਭੁਚਾਲ ਆ ਕੇ ਜਿਹੜੀ ਐਨਰਜੀ ਆ ਉਹ ਡਿਸੀਪੇਟ ਹੋ ਜਾਂਦੀ ਆ ਤੇ ਸ਼ਾਇਦ ਵੱਡੇ ਭੁਚਾਲ ਤੋਂ ਜਿਹੜਾ ਉਹ ਬਚਾਅ ਵੀ ਹੋ ਜਾਵੇ। ਪਰ ਭਵਿੱਖ ਦੇ ਵਿੱਚ ਕੀ ਹੋਣਾ ਹੈ ਉਸ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਪਰ ਇਹ ਅਰਥਕਵੇਕ ਸਿਆਰਾ ਨਵਾਡਾ ਦੇ ਜਿਹੜੀਆਂ ਪਹਾੜੀਆਂ ਦੇ ਵਿੱਚ ਨੋਟ ਜਿਹੜਾ ਉਹ ਕੀਤਾ ਗਿਆ ਆ, ਜਿਸ ਦੀ ਜਿਹੜੀ ਸ਼ਕਤੀ ਆ 5.7 ਦੱਸੀ ਗਈ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਇੱਕ ਫੈਮਿਲੀ ਦੇ ਹੀ ਡੌਗ ਨੇ ਉਸੇ ਹੀ ਪਰਿਵਾਰ ਦੀ 5 ਸਾਲਾਂ ਬੱਚੀ ਨੂੰ ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਮਾਰ ਮੁਕਾਇਆ। ਬੈਕਯਾਰਡ ਦੇ ਵਿੱਚ ਕਹਿੰਦੇ ਵੀ ਇਹ ਜਿਹੜੀ 5 ਸਾਲਾਂ ਦੀ ਬੱਚੀ ਸੀ, ਇਹ 2 ਡੌਗ, ਜੇ ਇੱਕ 10 ਸਾਲਾਂ ਦਾ ਰੌਟਵੀਲਰ ਤੇ ਇੱਕ 6 ਸਾਲਾਂ ਦਾ ਰੌਟਵੀਲਰ ਮਿਕਸ, ਇਹ ਉਹਨਾਂ ਦੇ ਪਾਲਤੂ ਕੁੱਤੇ ਸੀਗੇ ਤੇ ਇਹ ਬੱਚੀ ਉਹਨਾਂ ਦੇ ਦੌਰਾਨ ਹੀ ਜਿਹੜੀ ਪੈਦਾ ਹੋਈ ਸੀ, ਉਹਨਾਂ ਦੇ ਨਾਲ ਹੀ 5 ਸਾਲਾਂ ਤੋਂ ਖੇਲ ਰਹੀ ਸੀ। ਪਰ ਸਮਹਾਉ ਪਤਾ ਨਹੀਂ ਚੱਲ ਰਿਹਾ ਵੀ ਕਿਉਂ ਇਹਨਾਂ ਕੁੱਤਿਆਂ ਨੇ ਕੋਵੀਨਾ, ਜੋ ਕਿ ਲਾਸ ਐਂਜਲਸ ਕਾਉਂਟੀ ਦਾ ਏਰੀਆ ਹੈਗਾ, ਉੱਥੇ ਆਪਣੇ ਹੀ ਬੈਕਯਾਰਡ ਦੇ ਵਿੱਚ ਖੇਲ ਰਹੇ ਨੂੰ ਵੱਢ ਕੇ ਜਿਹੜਾ ਮਾਰ ਦਿੱਤਾ ਹੈਗਾ। ਲੂਇਸ ਗਾਰਸੀਆ ਸਪੋਕਸਪਰਸਨ ਹੈਗੇ ਆ ਲਾਸ ਐਂਜਲਸ ਕਾਉਂਟੀ ਫਾਇਰ ਡਿਪਾਰਟਮੈਂਟ ਦੇ, ਉਹਨਾਂ ਨੇ ਇਹ ਕਨਫਰਮ ਕੀਤਾ। ਇਹ ਜਿਹੜੀ ਆ ਅੱਜ ਬਾਅਦ ਦੁਪਹਿਰ ਜਿਹੜੀ ਆ ਘਟਨਾ ਵਾਪਰੀ ਹੈਗੀ ਆ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਬੱਚੀ ਦੀ ਜਿਹੜੀ ਆ ਹਸਪਤਾਲ ਦੇ ਵਿੱਚ ਮੌਤ ਹੋ ਗਈ। ਤੇ ਜਿਹੜੇ ਐਨੀਮਲ ਕੰਟਰੋਲ ਵਾਲੇ ਆ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਜਿਹੜੇ ਡੌਗਸ ਆ ਦੋਨੋਂ ਲੈ ਲਏ ਹੈਗੇ ਜੀ। ਅਗਲੀ ਗੱਲ ਕਰੀਏ ਹਰਮੀਤ ਕੌਰ ਢਿੱਲੋਂ ਦੇ ਬਾਬਤ। ਜੇ ਆਪਾਂ ਦੱਸਦੇ ਜਾਈਏ, ਰਾਸ਼ਟਰਪਤੀ ਇਲੈਕਟ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਨੇ ਹਰਮੀਤ ਕੌਰ ਢਿੱਲੋਂ ਹੁਣਾਂ ਨੂੰ ਸਿਵਲ ਰਾਈਟਸ ਦਾ ਜਿਹੜਾ ਡਿਪਾਰਟਮੈਂਟ, ਜਸਟਿਸ ਡਿਪਾਰਟਮੈਂਟ ਦੇ ਵਿੱਚ ਜਿਹੜਾ ਇਹ ਮਹਿਕਮਾ ਆ, ਉਸ ਦੇ ਅਸਿਸਟੈਂਟ ਅਟਾਰਨੀ ਜਨਰਲ ਦੇ ਤੌਰ ਦੇ ਉੱਤੇ ਇਹਨਾਂ ਨੂੰ ਨਿਯੁਕਤ ਕਰ ਦਿੱਤਾ ਆ, ਨਾਮਜ਼ਦ ਜਿਹੜਾ ਉਹ ਕੀਤਾ ਹੈਗਾ ਆ। ਹਰਮੀਤ ਕੌਰ ਢਿੱਲੋਂ ਹੁਣਾਂ ਦੇ ਬਾਰੇ ਜੇ ਦੱਸਦੇ ਜਾਈਏ ਤਾਂ ਹਰਜੋਤ ਸਿੰਘ ਜੀ ਇਹ ਉਹੀ ਨੇ ਜਿਨ੍ਹਾਂ ਨੇ ਜਿਹੜੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਅਰਦਾਸ ਜਿਹੜੀ ਉਹ ਕੀਤੀ ਸੀ। ਇਸ ਤੋਂ ਇਲਾਵਾ ਬੇ ਏਰੀਏ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਇਹਨਾਂ ਦੀ ਪ੍ਰੈਕਟਿਸ ਕਾਫੀ ਫੇਮਸ ਹੈਗੀ ਆ। ਇਹ ਲੰਮੇ ਅਰਸੇ ਤੋਂ ਜਿਹੜੇ ਉਹ ਲਾਇਰ ਹੈਗੇ ਨੇ। ਟਰੁਥ ਸੋਸ਼ਲ ਦੇ ਉੱਤੇ ਟਰੰਪ ਹੁਣਾਂ ਨੇ ਜਿਹੜਾ ਉਹ ਪਾਇਆ ਵੀ ਜਿਹੜੀ ਹਰਮੀਤ ਆ ਉਹ ਟੌਪ ਦੀ ਇਲੈਕਸ਼ਨ ਲਾਇਰ ਆ ਕੰਟਰੀ ਦੇ ਵਿੱਚ, ਤੇ ਕਹਿੰਦੇ ਵੀ ਉਹ ਸਾਰਿਆਂ ਦੇ ਲਈ ਫਾਈਟ ਜਿਹੜੀ ਉਹ ਕਰਦੇ ਹੈਗੇ ਆ। ਡਾਰਟਮਾਊਥ ਕਾਲਜ ਦੀ ਉਹ ਗ੍ਰੈਜੂਏਟ ਆ, ਯੂਨੀਵਰਸਿਟੀ ਆਫ ਵਰਜੀਨੀਆ ਦੇ ਲਾ ਸਕੂਲ ਤੋਂ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਕੀਤੀ ਆ, ਤੇ US 4th ਸਰਕਟ ਕੋਰਟ ਆਫ ਅਪੀਲ ਦੇ ਉਹ ਕਲਰਕ ਵੀ ਜਿਹੜੇ ਉਹ ਰਹਿ ਚੁੱਕੇ ਆ। ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੀ ਹਰਮੀਤ ਆ ਉਹ ਰਿਸਪੈਕਟਡ ਮੈਂਬਰ ਆ ਸਿੱਖ ਰਿਲੀਜੀਅਸ ਕਮਿਊਨਿਟੀ ਦੇ, ਵੀ ਸਿੱਖ ਭਾਈਚਾਰੇ ਦੇ ਵਿੱਚ ਇੱਕ ਰਿਸਪੈਕਟਡ ਮੈਂਬਰ ਹੈਗੇ ਨੇ। ਤੇ ਕਹਿੰਦੇ ਵੀ ਮੈਨੂੰ ਉਮੀਦ ਆ ਵੀ ਉਹ ਆਪਣੇ ਰੋਲ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਲੋਕਾਂ ਦੇ ਕਨਸਟੀਟਿਊਸ਼ਨਲ ਰਾਈਟਸ, ਸਿਵਲ ਰਾਈਟਸ, ਇਲੈਕਸ਼ਨ ਲਾਜ਼, ਉਹਨਾਂ ਨੂੰ ਵਧੀਆ ਢੰਗ ਦੇ ਨਾਲ ਉਹਨਾਂ ਦੀ ਹੱਕ ਦੀ ਜਿਹੜੀ ਉਹ ਗੱਲ ਕਰਨਗੇ। ਸੋ ਹਰਮੀਤ ਕੌਰ ਢਿੱਲੋਂ ਜਿਨ੍ਹਾਂ ਨੇ 2 ਵਾਰ ਟਰੰਪ ਹੁਣਾਂ ਦੇ ਲਈ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਕਹਿ ਸਕਦੇ ਹਾਂ ਵੀ ਉਹ ਅਰਦਾਸ ਵੀ ਜਿਹੜੀ ਉੱਥੇ ਕੀਤੀ ਸੀ, ਤੇ ਉਹਨਾਂ ਨੂੰ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਸਿਵਲ ਰਾਈਟਸ ਦਾ ਜੋ ਮਹਿਕਮਾ ਆ ਉਸ ਦੇ ਅਸਿਸਟੈਂਟ ਅਟਾਰਨੀ ਜਨਰਲ ਦੇ ਤੌਰ ਦੇ ਉੱਤੇ ਰਾਸ਼ਟਰਪਤੀ ਇਲੈਕਟ ਡੋਨਲਡ ਟਰੰਪ ਦੇ ਦੁਆਰਾ
ਨਾਮਜ਼ਦ ਜਿਹੜਾ ਉਹ ਕੀਤਾ ਗਿਆ ਹੈ, ਨਿਯੁਕਤ ਕੀਤਾ ਗਿਆ ਹੈਗਾ ਆ। ਜੀ। ਸਦਰਨ ਕੈਲੀਫੋਰਨੀਆ ਦੇ ਵਿੱਚ ਰੈੱਡ ਫਲੈਗ ਵਾਰਨਿੰਗ ਜਾਰੀ ਕੀਤੀ ਗਈ ਹੈਗੀ ਆ। ਸੈਂਟਾ ਇਹਨਾਂ ਦੀਆਂ ਜਿਹੜੀਆਂ ਹਵਾਵਾਂ ਆ, ਉਹ ਇਸ ਹਫ਼ਤੇ ਬਹੁਤ ਹੀ ਤੇਜ਼ ਆਉਣਗੀਆਂ। ਇੱਕ ਤਰ੍ਹਾਂ ਨਾਲ ਕਹਿੰਦੇ ਵੀ ਡੇਂਜਰਸ ਸਿਚੁਏਸ਼ਨ ਬਣੀ ਹੋਈ ਹੈਗੀ ਆ। ਵੈਜੀਟੇਸ਼ਨ ਹਜੇ ਵੀ ਬਹੁਤ ਡਰਾਈ ਆ। ਪਿਛਲੇ ਦਿਨਾਂ 'ਚ ਮੀਂਹ ਪਿਆ ਸੀ, ਪਰ ਉਹਦੇ ਨਾਲ ਇੰਨਾ ਜ਼ਿਆਦਾ ਅਸਰ ਨਹੀਂ ਹੋਇਆ। ਸੈਂਟਾ ਗੈਬਰੀਅਲ ਮਾਊਂਟੇਨ, ਸੈਂਟਾ ਮੋਨਿਕਾ ਮਾਊਂਟੇਨ, ਸੈਂਟਾ ਕਲੈਰੀਟਾ ਵੈਲੀ, ਵੈਂਚੁਰਾ ਕਾਉਂਟੀ ਤੇ ਵੈਲੀ ਤੇ ਵੈਸਟਰਨ ਸੈਨ ਫਰਨਾਂਡੋ ਵੈਲੀ ਜਿਹੜੀ ਆ, ਇਹਨਾਂ ਦੇ ਵਿੱਚ ਜੋ ਰੈੱਡ ਫਲੈਗ ਵਾਰਨਿੰਗ ਆ, ਉਹ ਅੱਜ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ, ਜਦ ਤੱਕ ਅਸੀਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ, ਸੌਰੀ ਬੁੱਧਵਾਰ ਤੱਕ, ਆਉਣ ਵਾਲੇ ਬੁੱਧਵਾਰ ਤੱਕ ਇਹ ਰੈੱਡ ਫਲੈਗ ਵਾਰਨਿੰਗ ਜਾਰੀ ਕੀਤੀ ਗਈ ਹੈਗੀ ਆ। ਹਵਾਵਾਂ ਤੇਜ਼ ਹੋਣਗੀਆਂ, ਐਕਸਟ੍ਰੀਮ ਫਾਇਰ ਬਿਹੇਵੀਅਰ ਤੇ ਵੈਰੀ ਰੈਪਿਡ ਗਰੋਥ, ਇਹ ਜੋ ਨੈਸ਼ਨਲ ਵੈਦਰ ਸਰਵਿਸ ਆ, ਉਹਦੇ ਵੱਲੋਂ ਜਾਰੀ ਕੀਤਾ ਗਿਆ ਹੈਗਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਇਸ ਦੇ ਵਿੱਚ ਹੀ ਦੱਸਦੇ ਜਾਈਏ, ਕਹਿੰਦੇ ਵੀ 3.5 ਲੱਖ ਲੋਕਾਂ ਦੀ ਜਿਹੜੀ ਬਿਜਲੀ ਆ, ਉਹ ਵੀ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਉਹ ਜਾ ਸਕਦੀ ਹੈਗੀ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਹੈਗੀ ਆ। ਸੋ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਆਪਾਂ ਜੇ ਮਾਰਦੇ ਜਾਂਦੇ ਆ, ਓਕਲੈਂਡ ਦੇ ਜਿਹੜੇ ਇੱਕ ਲਾਇਬ੍ਰੇਰੀਅਨ ਆ, ਉਹਨਾਂ ਨੂੰ ਦਿਨ ਦਿਹਾੜੇ ਰੋਬਰੀ ਦੇ ਵਿੱਚ ਕਹਿੰਦੇ ਕਿਡਨੈਪ ਕਰ ਲਿਆ ਗਿਆ। ਇਹ ਜਿਹੜੀ ਉੱਥੋਂ ਦੀ ਪੁਲਿਸ ਆ, ਉਹਨਾਂ ਨੇ ਜਾਣਕਾਰੀ ਦਿੱਤੀ ਆ। ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਆ, ਉਸ ਨੂੰ 2 ਫੈਲਨੀਜ਼ ਦੇ ਨਾਲ ਚਾਰਜ ਕੀਤਾ ਗਿਆ। 57 ਸਾਲਾਂ ਦਾ ਬੰਦਾ ਆ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਲਾਇਬ੍ਰੇਰੀਅਨ ਕਹਿੰਦੇ ਜੋ ਕਿ ਆਪਣੇ ਕੰਮ ਤੋਂ ਛੁੱਟੀ ਹੋ ਕੇ ਜਿਹੜੇ ਉਹ ਜਾ ਰਹੇ ਸੀ ਲੇਕ ਮੈਰਿਟ ਦੇ ਲਾਗੇ, ਤਾਂ ਉਦੋਂ ਇਸ ਨੇ ਜਿਹੜਾ ਗ੍ਰਿਫਤਾਰੀ ਕੀਤੀ ਆ। ਕਲਾਈਵ ਬ੍ਰਾਇਨ ਓਕਲੈਂਡ ਦੇ ਜਿਹੜੇ ਆ, ਉਹਨਾਂ ਨੂੰ ਵੀ ਜਿਹੜਾ ਕਿਡਨੈਪਿੰਗ ਤੇ ਸੈਕੰਡ ਡਿਗਰੀ ਰੋਬਰੀ ਦੇ ਵਿੱਚ 21 ਅਕਤੂਬਰ ਦੀ ਇਸ ਘਟਨਾ ਦੇ ਮਾਮਲੇ 'ਚ ਜਿਹੜਾ ਉਹ ਕੀਤਾ ਗਿਆ ਸੀ। ਇਹ ਉਹਨਾਂ ਦਾ ਨਾਮ ਆ, ਜਿਹੜਾ 57 ਸਾਲਾਂ ਦਾ ਇਹ ਬੰਦਾ ਹੈਗਾ ਆ। ਤੇ ਕਹਿੰਦੇ ਵੀ ਪਿਛਲੇ ਹਫ਼ਤੇ ਹੀ ਇਸ ਦੀ ਗ੍ਰਿਫਤਾਰੀ ਪਾਉਣ 'ਚ ਕਾਮਯਾਬ ਹੋਏ ਸੀ। ਲੇਕਵਿਊ ਲਾਇਬ੍ਰੇਰੀ ਦੀ ਇਹ ਲਾਇਬ੍ਰੇਰੀਅਨ ਸੀ। ਕਹਿੰਦੇ ਵੀ ਬੱਸ ਸਟਾਪ ਦੇ ਨਜ਼ਦੀਕ ਵੇਟ ਜਿਹੜੀ ਉਹ ਕਰ ਰਹੇ ਸੀ, ਤੇ ਉਦੋਂ ਇਹ ਬੰਦਾ ਆਇਆ, ਬੈਂਚ ਦੇ ਲਾਗੇ ਬੈਠਿਆ, ਤੇ ਇਸ ਨੇ ਆਪਣੇ ਆਪ ਨੂੰ ਉਸ ਦਾ ਜਿਹੜਾ ਵਾਈਟ ਮਾਸਟਰ ਆਖਿਆ, ਗੰਦੇ ਭੈੜੇ ਜਿਹੜੇ ਉਹ ਕਮੈਂਟ ਕੀਤੇ, ਤੇ ਫਿਰ ਚਾਕੂ ਦੀ ਨੋਕ ਦੇ ਉੱਤੇ ਉਸ ਨੂੰ ਕਿਡਨੈਪ ਕਰਕੇ ਲੈ ਗਿਆ ਹੈਗਾ ਆ। ਤੇ ਨਾਲ ਹੀ ਕਹਿੰਦੇ ਵੀ ਉਸ ਦੀ ਰੋਬਰੀ ਵੀ ਕੀਤੀ ਆ। ਜੱਜ ਨੇ ਹੁਣ ਇਸ ਦੀ $1.5 ਲੱਖ ਦੀ ਬੇਲ ਦੇ ਉੱਤੇ ਇਸ ਨੂੰ ਸੈਂਟਾ ਰੀਟਾ ਜੇਲ੍ਹ ਡਬਲਿਨ ਦੇ ਵਿੱਚ ਹਿਰਾਸਤ 'ਚ ਰੱਖਿਆ ਹੋਇਆ ਹੈ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਲਾਰਾ ਟਰੰਪ ਜਿਹੜੀ ਆ, ਉਹਨਾਂ ਨੇ ਆਰਐਨਸੀ ਦੀ ਚੇਅਰਮੈਨਸ਼ਿਪ ਤੋਂ ਸਟੈਪ ਡਾਊਨ ਕਰ ਦਿੱਤਾ ਆ, ਤੇ ਹੁਣ ਇਹ ਖਬਰਾਂ ਆ ਰਹੀਆਂ ਵੀ ਫਲੋਰੀਡਾ ਤੋਂ ਐਜ਼ ਏ ਸੈਨੇਟਰ ਉਹਨਾਂ ਨੂੰ ਚੁਣਿਆ ਜਾ ਸਕਦਾ ਹੈਗਾ, ਕਿਉਂਕਿ ਫਲੋਰੀਡਾ ਦੇ ਸੈਨੇਟਰ ਮਾਰਕੋ ਰੂਬੀਓ, ਉਹਨਾਂ ਨੂੰ ਕੈਬਨਿਟ ਲੈਵਲ ਦੀ ਪੋਜੀਸ਼ਨ ਦਿੱਤੀ ਗਈ ਆ, ਨੈਕਸਟ ਸੈਕਟਰੀ ਆਫ ਸਟੇਟ। ਜੇ ਰੂਬੀਓ ਉਹਨਾਂ ਦੀ ਇਹ ਪੋਜੀਸ਼ਨ ਕਨਫਰਮ ਹੋ ਜਾਂਦੀ ਆ, ਤੇ ਫਲੋਰੀਡਾ ਦੇ ਜਿਹੜੇ ਗਵਰਨਰ ਆ ਰੌਨ ਡੀਸੈਂਟਿਸ, ਉਹ ਨੋਮੀਨੇਟ ਕਰ ਸਕਦੇ ਆ 2 ਸਾਲਾਂ ਦੇ ਲਈ ਨੈਕਸਟ ਸੈਨੇਟਰ, ਕਿਉਂਕਿ ਰੌਨ ਡੀਸੈਂਟਿਸ ਰਿਪਬਲਿਕਨ ਆ, ਤੇ ਫਿਰ 2026 ਦੇ ਵਿੱਚ ਜਾ ਕੇ ਇਲੈਕਸ਼ਨ ਹੋਊਗੀ। ਇਹਦੇ ਸੰਬੰਧ ਦੇ ਵਿੱਚ ਲਾਰਾ ਟਰੰਪ ਨੇ ਇਹ ਕਿਹਾ ਵੀ ਇਟ ਇਜ਼ ਸਮਥਿੰਗ ਆਈ ਵੁੱਡ ਸੀਰੀਅਸਲੀ ਕੰਸੀਡਰ। ਸੋ ਉਹ ਸੀਰੀਅਸਲੀ ਕੰਸੀਡਰ ਕਰ ਰਹੇ ਹੈਗੇ ਆ ਐਜ਼ ਏ ਸੈਨੇਟਰ ਫਰੋਮ ਫਲੋਰੀਡਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਐਮਾਜ਼ੋਨ ਨੇ ਮਾਊਂਟਨ ਵਿਊ ਦੇ ਵਿੱਚ ਇੱਕ ਡੀਲ ਆ, ਉਸ ਨੂੰ ਪੱਕਿਆਂ ਕਰ ਦਿੱਤਾ ਹੈ। ਉਹ ਸਾਊਥ ਵੇ ਆਫਿਸ ਦੇ ਜਿਹੜੇ ਕਹਿੰਦੇ ਵੀ ਆਫਿਸ ਸੈਕਟਰ ਦੇ ਵਿੱਚ ਇਸ ਦੇ ਨਾਲ ਕਹਿੰਦੇ ਵੀ ਹਲਚਲ ਹੋਰ ਵੱਧ ਸਕਦੀ ਹੈਗੀ ਆ। ਇੱਕ ਵੱਡੀ ਆਫਿਸ ਬਿਲਡਿੰਗ ਨੂੰ ਮਾਊਂਟਨ ਵਿਊ ਦੇ ਵਿੱਚ ਉਹ ਰੈਂਟ ਕਰਨਗੇ। ਕਹਿੰਦੇ ਵੀ ਜਿਹੜੀ ਆਈਸ ਕੋਲਡ ਆਫਿਸ ਮਾਰਕੀਟ ਆ, ਉਸ ਦੇ ਵਿੱਚ ਹਲਚਲ ਦਿਖਣੀ ਜਿਹੜੀ ਉਹ ਸ਼ੁਰੂ ਹੋਈ ਆ। ਤੇ ਕਹਿੰਦੇ ਇਹ ਜਿਹੜੀ 2,17,000 ਸਕੁਅਰ ਫੁੱਟ ਦੀ ਇੱਕ ਵੱਡੀ ਬਿਲਡਿੰਗ ਆ, ਇਸ ਰੈਂਟ ਕਰਨ ਦੇ ਨਾਲ ਕਹਿੰਦੇ ਵੀ ਉੱਥੇ ਦੁਬਾਰਾ ਜੀਵਨ ਜਾਂ ਚਹਿਲ ਪਹਿਲ ਇਸ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲੇਗਾ। 2015 ਦੇ ਵਿੱਚ ਇਹ ਬਿਲਡਿੰਗ ਜਿਹੜੀ ਆ ਉਹ ਬਣੀ ਸੀ ਸੈਨ ਐਂਟੋਨੀਓ ਰੋਡ ਦੇ ਉੱਤੇ। ਈ ਕਾਮਰਸ ਟਾਈਟਨ ਜਾਇੰਟ ਆ, ਉਹਨਾਂ ਨੇ ਕਹਿੰਦੇ ਵੀ ਇਸ ਸਪੇਸ ਨੂੰ ਜਿਹੜਾ ਉਹ ਲੈਣ ਦੇ ਲਈ ਮੰਨ ਗਏ ਆ। ਇਸ ਤੋਂ ਪਹਿਲਾਂ ਵੀ ਵਰਕ ਤੇ ਲਿੰਕਡ ਇਨ, ਇਹ ਦੋਨੋਂ ਕੰਪਨੀਆਂ ਇਸ ਥਾਂ ਦੇ ਵਿੱਚ ਆਪਣੇ ਆਫਿਸ ਜਿਹੜੀਆਂ ਉਹ ਰਨ ਕਰਦੀਆਂ ਸੀਗੀਆਂ। ਸੋ ਬੇ ਏਰੀਏ ਦੇ ਵਿੱਚ ਐਮਾਜ਼ੋਨ ਵਾਲੀਆਂ ਦੀਆਂ ਬਿਲਡਿੰਗਸ ਲੈਣ ਤੋਂ ਭਾਵ ਇਹੀ ਆ ਹਰਜੋਤ ਸਿੰਘ ਜੀ, ਵੀ ਜਿਹੜਾ ਵਰਕ ਫਰੋਮ ਹੋਮ ਕਲਚਰ ਆ, ਉਹ ਹੌਲੀ ਹੌਲੀ, ਜੇ ਪੂਰੀ ਤਰ੍ਹਾਂ ਨਹੀਂ
ਤਾਂ ਕਾਫੀ ਹੱਦ ਤੱਕ ਉਹ ਵਰਕ ਫਰੋਮ ਹੋਮ ਕਲਚਰ ਜਿਹੜਾ ਉਹ ਖਤਮ ਹੋਣ ਦੇ ਕਗਾਰ ਦੇ ਵੱਲ ਨੂੰ ਆ ਰਿਹਾ ਆ। ਉੱਦਾਂ ਦੇਖਿਆ ਜਾਵੇ ਤਾਂ 2022 ਤੋਂ ਲੈ ਕੇ ਹੁਣ ਤੱਕ ਇਕੱਲੇ ਬੇ ਏਰੀਏ ਦੇ ਵਿੱਚ ਹੀ ਤਕਰੀਬਨ 50,000 ਜੌਬ ਕੱਟਸ ਟੈਕਨੀਕਲ ਖੇਤਰ ਦੇ ਵਿੱਚ ਇਦਾਂ ਦੀਆਂ ਆਈਟੀ ਸੈਕਟਰ ਦੇ ਵਿੱਚ ਕੰਪਨੀ ਦੇ ਵਿੱਚ ਹੋ ਚੁੱਕੀਆਂ ਨੇ। ਜੌਬ ਕੱਟਸ ਦੀ ਗੱਲ ਕਰਦੇ ਜਾਈਏ, ਜਿਹੜੀ ਬੋਇੰਗ ਕੰਪਨੀ ਆ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਹੰਡਰਡਸ ਆਫ ਵਰਕਰਸ ਆਪਣੇ ਵਾਸ਼ਿੰਗਟਨ ਤੇ ਕੈਲੀਫੋਰਨੀਆ ਦੇ ਜਿਹੜੇ ਆਫਿਸਿਸ ਆ ਉੱਥੋਂ ਕੱਟ ਕਰਨ ਜਾ ਰਹੇ ਹੈਗੇ ਆ। ਹੁਣ ਇਹ ਸਾਰੇ ਕੱਟ ਤੋਂ ਬਾਅਦ ਬੋਇੰਗ ਦੇ ਕੋਲ 17,000 ਦੇ ਕਰੀਬ ਇੰਪਲਾਈਜ਼ ਰਹਿ ਜਾਣਗੇ। 400 ਬੋਇੰਗ ਦੇ ਜਿਹੜੇ ਇੰਪਲਾਈਜ਼ ਆ ਉਹ ਵਾਸ਼ਿੰਗਟਨ ਸਟੇਟ ਦੇ ਵਿੱਚ ਲੇ ਆਫ ਕੀਤੇ ਗਏ ਆ। 500 ਦੇ ਕਰੀਬ ਜੋ ਆ ਉਹ ਕੈਲੀਫੋਰਨੀਆ ਦੇ ਜਿਹੜਾ ਉਹਨਾਂ ਦਾ ਆਫਿਸ ਆ ਉੱਥੋਂ ਕੀਤੇ ਗਏ ਹੈਗੇ ਆ। 10% ਤੋਂ ਵੱਧ ਕਹਿੰਦੇ ਪਈ ਆਉਣ ਵਾਲੇ ਸਮੇਂ ਦੇ ਵਿੱਚ ਜੋ ਵਰਕਫੋਰਸ ਆ ਉਸ ਨੂੰ ਘੱਟ ਕੀਤਾ ਜਾਊਗਾ। ਤੇ ਸੀਈਓ ਕੈਲੀ ਆਟਬਰਗ ਨੇ ਇਹ ਕਿਹਾ ਵੀ ਜੋ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਇਸ ਕੱਟ ਤੋਂ ਬਿਨਾਂ। ਸੋ ਆਲਰੇਡੀ ਕਹਿੰਦੇ ਪਈ 3500 ਤੋਂ ਵੱਧ ਲੋਕ ਜਿਹੜੇ ਲੇ ਆਫ ਕੀਤੇ ਜਾ ਚੁੱਕੇ ਹੈਗੇ ਆ ਬੋਇੰਗ ਕੰਪਨੀ ਤੋਂ। ਜੀ, ਹਰਜੋਤ ਸਿੰਘ ਜੀ, ਅਗਲੀ ਜਿਹੜੀ ਇਹ ਖਬਰ ਵਾਈਸੇਲੀਆ ਟਲੈਰੀ ਇਲਾਕੇ ਤੋਂ ਜਿਹੜੀ ਉਹ ਆ ਰਹੀ ਆ। 198 ਈਸਟ ਬਾਉਂਡ ਦੇ ਉੱਤੇ ਇੱਕ ਬਹੁਤ ਭਿਆਨਕ ਐਕਸੀਡੈਂਟ ਜਿਹੜਾ ਇਹ ਵਾਪਰਿਆ 99 ਤੇ 198 ਦੇ ਜਿਹੜੇ ਇੰਟਰਚੇਂਜ ਦੇ ਉੱਤੇ। ਇਸ ਦੇ ਕਰਕੇ ਅੱਜ ਇਹ ਦੁਪਹਿਰ ਨੂੰ ਘਟਨਾ ਵਾਪਰੀ ਆ, ਸੋਮਵਾਰ ਦੀ ਦੁਪਹਿਰ ਨੂੰ, ਜਿਸ ਦੇ ਕਰਕੇ ਇੱਕ ਜਾਣੇ ਦੀ ਮੌਤ ਤੇ ਇੱਕ 2 ਸਾਲਾਂ ਦਾ ਬੱਚਾ ਜਿਹੜਾ ਉਹ ਜ਼ੇਰੇ ਇਲਾਜ ਦੱਸਿਆ ਜਿਹੜਾ ਉਹ ਜਾ ਰਿਹਾ ਆ। ਮੁੱਢਲੀ ਜਾਂਚ ਦੇ ਵਿੱਚ ਇਹ ਪਾਇਆ ਆ ਵੀ ਇੱਕ ਜਿਹੜੀ ਸਡਾਨ ਗੱਡੀ ਆ ਜੋ ਕਿ ਈਸਟ ਬਾਉਂਡ 198 ਤੇ ਟਰੈਵਲ ਕਰ ਰਹੀ ਸੀ, ਵਾਟਰ ਟੈਂਕਰ ਦੇ ਨਾਲ ਜਿਹੜੀ ਉਹ ਚੱਲ ਰਹੀ ਸੀ, ਪਰ ਕਿਸੇ ਨਾ ਕਿਸੇ ਕਾਰਨ ਉਹ ਆਪਸ ਦੇ ਵਿੱਚ ਭਿੜ ਗਏ ਤੇ ਜਿਹੜੀ ਸਡਾਨ ਉਹ ਅਪਸਾਈਡ ਡਾਊਨ ਵਾਟਰ ਟੈਂਕ ਦੇ ਹੇਠਾਂ ਜਿਹੜੀ ਆ ਉਹ ਫਸ ਗਈ। ਅਧਿਕਾਰੀਆਂ ਨੇ ਦੱਸਿਆ ਵੀ ਇੱਕ ਜਿਹੜਾ ਬੰਦਾ ਮਰਿਆ ਹੈ ਉਸ ਦੇ ਨਾਲ 3 ਜਾਣੇ ਹੋਰ ਸੀ, ਜਿਨ੍ਹਾਂ 'ਚ ਇੱਕ 2 ਸਾਲ ਦਾ ਬੱਚਾ ਵੀ ਸੀਗਾ। ਸੋ ਮਾਈਲਡ ਤੋਂ ਮੋਡਰੇਟ ਇੰਜਰੀਜ਼ ਦੇ ਨਾਲ ਉਹ ਬਾਕੀ ਜਾਣੇ ਜਿਹੜੇ ਆ ਉਹ ਇਸ ਟਾਈਮ ਜ਼ੇਰੇ ਇਲਾਜ ਦੱਸ ਰਹੇ ਨੇ। CHP ਨੇ ਉੱਥੇ ਡੀਟੂਰ ਲਾਇਆ ਆ ਤੇ ਕਹਿੰਦੇ ਜਾਂਚ ਕਰ ਰਹੇ ਆ, ਇਸ ਟਾਈਮ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਇਹਦੇ ਕ੍ਰੈਸ਼ ਦੇ ਕੀ ਕਾਰਨ ਰਹੇ ਆ। ਇਹ ਤਕਰੀਬਨ ਅੱਜ 2 ਵਜੇ ਦੁਪਹਿਰ ਨੂੰ ਇਹ ਘਟਨਾ ਜਿਹੜੀ ਉਹ ਵਾਪਰੀ ਆ। ਵੈਸੇ ਵੀ ਦੇਖਿਆ ਜਾਵੇ ਤਾਂ ਇਹਨਾਂ ਦਿਨਾਂ ਦੇ ਵਿੱਚ ਇਸ ਟਾਈਮ ਧੁੰਦ ਬਹੁਤ ਜ਼ਿਆਦਾ ਜਿਹੜੀ ਉਹ ਪੈ ਰਹੀ ਆ। ਸੋ ਜਿਹੜੇ ਵੀ ਲੋਕ ਟਰੈਵਲ ਕਰ ਰਹੇ ਨੇ ਦੇਰ ਸਵੇਰ ਜਾਂ ਧੁੰਦ ਦੇ ਵਕਤ, ਉਹ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਜਿਹੜਾ ਉਹ ਚੱਲਣ। ਅਗਲੀਆਂ ਪਿਛਲੀਆਂ ਹੈਡਲਾਈਟ ਤੇ ਟੇਲ ਲਾਈਟਸ ਜਿਹੜੀਆਂ ਉਹ ਚਲਾ ਕੇ ਰੱਖਣ ਤੇ ਇੱਕ ਗੱਡੀ ਤੋਂ ਦੂਜੀ ਗੱਡੀ ਦੇ ਵਿੱਚ ਫਾਸਲਾ ਜਿਹੜਾ ਉਹ ਵਧਾ ਕੇ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ। ਜੇ ਸਰ ਸਕਦਾ ਆ ਤਾਂ ਉਹਨਾਂ ਉਸ ਸਮੇਂ ਦੇ ਉੱਤੇ ਕਹਿੰਦੇ ਵੀ ਟਰੈਵਲ ਨਾ ਹੀ ਜਿਹੜਾ ਉਹ ਕੀਤਾ ਜਾਵੇ। ਇਹ ਵੈਸੇ ਧੁੰਦ ਦੇ ਨਾਲ ਜੁੜੀ ਹੋਈ ਐਕਸੀਡੈਂਟ ਤਾਂ ਨਹੀਂ, ਪਰ ਫਿਰ ਵੀ ਇੱਕ ਇhtiyati ਤੌਰ ਦੇ ਉੱਤੇ ਇਹ ਪੁਲਿਸ ਨੇ ਸੰਦੇਸ਼ ਦਿੱਤਾ ਆ। ਨਾਰਥ ਈਸਟ ਬਿਜ਼ਨਸ ਦੇ ਵਿੱਚ ਜਿਹੜੇ ਬਿਜ਼ਨੈਸਸ ਆ ਉਹ ਵਿਕਟਮ ਹੋ ਰਿਹਾ ਆਨਲਾਈਨ ਆਰਡਰਿੰਗ ਸਕੈਮ ਦੇ ਵਿੱਚ। ਇਹਦੇ ਵਿੱਚ ਆਪਣਾ ਇੱਕ ਪੰਜਾਬੀ ਨੌਜਵਾਨ ਜਿਹਦਾ ਕੜੀ ਪੀਜ਼ਾ ਹੈਗਾ ਨਾਰਥ ਈਸਟ ਫ੍ਰਿਜ਼ਨੋ ਦੇ ਵਿੱਚ, ਉਹਦੇ 2 ਲੋਕੇਸ਼ਨਾਂ ਦੇ ਉੱਤੇ ਜਿਹੜੇ ਇਹ ਫਰਾਡ ਹੋਏ ਹੈਗੇ ਆ। 2000 ਤੋਂ ਵੱਧ ਦਾ ਜਿਹੜਾ ਨੁਕਸਾਨ ਹੋਇਆ। ਬਰਿੰਦਰ ਮੱਲੀ ਜੋ ਇਹਨਾਂ ਦਾ ਮਾਲਕ ਹੈਗਾ, ਉਹਨਾਂ ਨੇ ਇਹ ਕਿਹਾ ਵੀ ਮੈਨੂੰ ਬਹੁਤ ਜ਼ਿਆਦਾ ਜਿਹੜੀਆਂ ਮੇਰੇ ਦੋਨਾਂ ਲੋਕੇਸ਼ਨਾਂ ਤੇ ਕਾਲਸ ਆਈਆਂ ਵੀ ਕਿਸ ਤਰ੍ਹਾਂ ਲੋਕਾਂ ਨੂੰ ਜਿਹੜੇ ਕੂਪਨ ਮਿਲ ਰਹੇ ਹੈਗੇ ਆ, ਟਿਕਟ ਜਿਹੜੀ $200 ਦੀ ਜਾਂ $100 ਦੀ, ਉਹਦੇ ਤੇ 50 ਤੋਂ 70% ਡਿਸਕਾਊਂਟ ਮਿਲ ਰਿਹਾ ਵੀ ਜੇ ਤੁਸੀਂ ਸਮਾਨ ਖਰੀਦਦੇ ਹੈਗੇ ਆ। ਤੇ ਜਦੋਂ ਉਹ ਕਹਿੰਦਾ ਸਾਤੋਂ ਆ ਕੇ ਖਰੀਦਦੇ ਸੀ, ਬਾਅਦ ਦੇ ਵਿੱਚ ਜਿਹੜੇ ਆ ਉਹ ਕ੍ਰੈਡਿਟ ਕਾਰਡ ਜਿਹੜੇ ਝੂਠੇ ਹੁੰਦੇ ਸੀ ਉਹ ਉਹਨਾਂ ਨੂੰ ਜਿਹੜਾ ਆ ਚਾਰਜ ਬੈਕ ਕੀਤਾ ਜਾਂਦਾ ਸੀ। ਤੇ ਉਹ ਕਹਿੰਦੇ ਵੀ ਮੈਂ ਹੁਣ ਤੱਕ 2000 ਤੋਂ ਵੱਧ ਡਾਲਰ ਦਾ ਜਿਹੜਾ ਨੁਕਸਾਨ ਆ ਉਹ ਝੱਲ ਬੈਠਾ ਹੈਗਾ। ਤੇ ਇਸ ਬਿਜ਼ਨਸ ਦੇ ਵਿੱਚ ਆਲਰੇਡੀ ਮਾਰਜਨ ਕਹਿੰਦੇ ਬੜਾ ਘੱਟ ਹੁੰਦਾ ਹੈ। ਸੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਨਵਾਂ ਸਿਕਿਉਰਿਟੀ ਸਿਸਟਮ ਇਨ ਪਲੇਸ ਕੀਤਾ ਹੈਗਾ ਤੇ ਤਾਂ ਕਿ ਜਿਹੜੇ ਇਦਾਂ ਦੇ ਸਕੈਮ ਆ ਉਹਨਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਬਚਿਆ ਜਾ ਸਕੇ। ਪ੍ਰੋਗਰਾਮ ਦਾ ਸਮਾਂ ਜਿਹੜਾ ਹੁਣ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ ਤਾਂ ਅੱਜ ਜਿਹੜੀ ਆ ਮਾਰਕੀਟ ਆ ਡਾਓ ਜੋਨ ਦੇ ਵਿੱਚ 200 ਤੇ 41 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ। 44,402 ਤੇ ਬੰਦ ਹੋਇਆ। S&P 37 ਪੁਆਇੰਟ ਘਟ ਕੇ 6,053। ਨੈਸਡੈਕ 123 ਪੁਆਇੰਟ ਘਟ ਕੇ 19,737 ਤੇ ਬੰਦ ਹੋਇਆ। ਸੋਨੇ ਦਾ ਭਾਅ $2686 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $68 ਪ੍ਰਤੀ ਬੈਰਲ। 10 year yield 4.19%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 97,953 ਤੇ ਇਥੀਰੀਅਮ 3700
$54 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ $84.85 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $276.63 ਤੇ $1 ਦੇ ਬਰਾਬਰ ਕੈਨੇਡਾ ਦੇ $1.41। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਾਂਦੇ ਜਾਂਦੇ ਰਾਜਕਰਮਵੀਰ ਸਿੰਘ ਜੀ, ਕਿਉਂਕਿ ਸਾਹਿਬਜ਼ਾਦਿਆਂ ਦੇ ਪ੍ਰੋਗਰਾਮ ਆ ਰਿਹਾ, ਸ਼ਹਾਦਤ ਦੇ ਦਿਨ ਆ ਰਹੇ ਆ ਜੀ, ਉਹਦੇ ਸੰਬੰਧ ਦੇ ਵਿੱਚ ਜ਼ਰੂਰ ਦੱਸ ਦਿਓ ਜੀ। ਬਿਲਕੁਲ ਜੀ, ਚਮਕੌਰ ਸਾਹਿਬ ਦੀ ਗੜੀ ਦੀ ਜਿਹੜੀ ਪੂਰੀ ਗਾਥਾ, ਪੂਰਾ ਜਿਹੜਾ ਇਤਿਹਾਸ ਆ, ਉਹ ਤਕਰੀਬਨ 17 ਕਿਸ਼ਤਾਂ ਦੇ ਵਿੱਚ ਤੁਹਾਡੇ ਨਾਲ ਜਿਹੜੀ ਕਥਾ ਦੇ ਰੂਪ ਦੇ ਵਿੱਚ ਉਹ ਇਤਿਹਾਸ ਜਿਹੜਾ ਉਹ ਸਾਂਝਾ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਅੱਜ ਤੋਂ ਜਿਹੜੀ ਆ ਉਹ ਹੋਵੇਗੀ। ਤੇ ਰਹਿਰਾ ਸਾਹਿਬ ਤੋਂ ਉਪਰੰਤ ਇਹ ਜਿਹੜੀ ਕਥਾ ਆ ਰੋਜ਼ਾਨਾ ਤੁਹਾਡੇ ਲਈ ਪੇਸ਼ ਕੀਤੀ ਜਾਊਗੀ। ਇਹ ਕਿਸੇ ਦਿਨ 1 ਘੰਟੇ ਦੀ, ਕਿਸੇ ਦਿਨ 50 ਮਿੰਟ ਦੀ, ਕਿਸੇ ਦਿਨ 55 ਮਿੰਟ ਦੀ, ਜਿੱਦਾਂ ਵੀ ਆ ਇਹ ਜਿਹੜੀ ਕਥਾ ਤੁਹਾਡੇ ਲਈ ਪੇਸ਼ ਕੀਤੀ ਜਾਊਗੀ। ਸੋ ਚਮਕੌਰ ਸਾਹਿਬ ਦੀ ਜਿਹੜੀ ਗੜੀ ਆ, ਉਸ ਦਾ ਜਿਹੜਾ ਇਤਿਹਾਸ, ਜੋ ਗੁਰੂ ਸਾਹਿਬ ਦੇ ਨਾਲ, ਗੁਰੂ ਸਾਹਿਬ ਦੇ ਪਰਿਵਾਰ ਦੇ ਨਾਲ, ਸਾਹਿਬਜ਼ਾਦਿਆਂ ਦੇ ਨਾਲ, ਸ਼ਹਾਦਤਾਂ ਦੇ ਨਾਲ ਜੋ ਜੁੜਿਆ ਹੋਇਆ ਆ, ਉਹ ਤੁਹਾਡੇ ਨਾਲ ਜਿਹੜੀ ਆ ਪੰਜਾਬੀ ਰੇਡੀਓ USA ਦੇ ਉੱਤੇ ਇਸ ਦੀ ਸਾਂਝ ਪਾਇਆ ਕਰਾਂਗੇ ਰੋਜ਼ਾਨਾ ਹੀ। ਹੁਣ ਤੋਂ ਆਉਂਦੇ ਜਿਹੜੇ ਉਹ 3 ਹਫ਼ਤਿਆਂ ਦੇ ਲਈ ਤਕਰੀਬਨ ਜਿਹੜਾ ਉਹ ਚੱਲਣਾ ਆ। ਤੇ ਜ਼ਰੂਰ ਜਿਹੜਾ ਉਹ ਸੁਣਿਆ ਕਰੋ। ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਆਪਾਂ ਇਹ ਜਿਹੜੀ ਕਥਾ ਆ ਉਹ ਸਰਵਣ ਕਰਿਆ ਕਰਨੀ ਆ। ਆਓ ਬੜੇ ਹੀ ਇਕਾਗਰ ਹੋ ਕੇ, ਇੱਕ ਚਿੱਤ ਹੋ ਕੇ ਗੁਰ ਇਤਿਹਾਸ ਦੇ ਨਾਲ, ਸਿੱਖ ਇਤਿਹਾਸ ਦੇ ਇਹਨਾਂ ਪਲਾਂ ਦੇ ਨਾਲ ਆਪਾਂ ਜੁੜੀਏ। ਸਫਰੇ ਸ਼ਹਾਦਤ ਦੇ ਜਿਹੜੇ ਦਿਨ ਆ ਉਹ ਆ ਰਹੇ ਆ। ਸਾਹਿਬਜ਼ਾਦਿਆਂ ਨੂੰ, ਗੁਰੂ ਸਾਹਿਬ ਦੇ ਪਰਿਵਾਰ ਨੂੰ, ਉਹਨਾਂ ਸਿੰਘਾਂ ਸਿੰਘਣੀਆਂ ਨੂੰ ਆਪਾਂ ਯਾਦ ਕਰੀਏ, ਜਿਨ੍ਹਾਂ ਦੀ ਬਦੌਲਤ ਇਹ ਸਿੱਖ ਕੌਮ ਦੀ ਜਿਹੜੀ ਆ ਉਹ ਨੀਂਹ ਆ, ਤੇ ਸਿੱਖਾਂ ਦਾ ਇਹ ਜਿਹੜਾ ਸਿੱਖੀ ਦਾ ਮਹੱਲ ਆ ਜੋ ਇਹ ਉਸਰਿਆ ਆ, ਉਸ ਨੂੰ ਆਪਾਂ ਯਾਦ ਜਿਹੜਾ ਉਹ ਕਰੀਏ, ਆਪਣੇ ਹਿਰਦਿਆਂ ਦੇ ਵਿੱਚ ਵਸਾਈਏ। ਤੇ ਹੁਣ ਲੈਂਦੇ ਆਪਾਂ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।